ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਪੰਜਾਬ ਵਿਧਾਨ ਸਭਾ ਦਾ ਜਿਹੜਾ ਇਜਲਾਸ ਚੱਲਿਆ ਸੀ, ਉਸ ਤੋਂ ਬੇਅਦਬੀ ਦੇ ਖਿਲਾਫ ਜਿਹੜਾ ਬਿੱਲ ਹੈ, ਇਹਦੇ ਉੱਤੇ ਖਾਸੀ ਚਰਚਾ ਹੋਈ ਹੈ। ਸਵਾਲ ਅਗਲਾ ਖੜਾ ਹੋ ਗਿਆ ਕਿ ਇਹ ਬਿੱਲ ਠੰਡ ਵਰਤਾਏਗਾ ਜਾਂ ਫਿਰ ਸਿਆਸਤ। ਪ੍ਰਵੀਨ ਜੀ, ਇਸ ਗੱਲ ਦੀ ਆਪਾਂ ਜਿਸ ਦਿਨ ਇਜਲਾਸ ਰੱਖਿਆ ਗਿਆ ਸੀ ਉਸ ਸਮੇਂ ਤੋਂ ਹੀ ਚਰਚਾ ਕਰ ਰਹੇ ਸੀ ਕਿ ਇਹ ਇਜਲਾਸ ਦਾ ਮਕਸਦ ਇੱਕ ਤਾਂ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਚਰਚਾ ਕਰਨਾ, ਦੂਸਰਾ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਸਖਤ ਬਿੱਲ ਲਿਆ ਕੇ ਉਹਨੂੰ ਕਾਨੂੰਨ ਬਣਾ ਕੇ ਸਜ਼ਾਵਾਂ ਦੀ ਪ੍ਰਕਿਰਿਆ ਆਰੰਭਣਾ ਜੀ। ਸੋ ਇਹ ਦੋ ਮਕਸਦ ਨਾਲ ਹੀ ਇਜਲਾਸ ਬੁਲਾਇਆ ਗਿਆ ਸੀ ਔਰ ਇਸੇ ਲਈ ਦਾ ਇਜਲਾਸ ਸੀ। ਪਰ ਸਰਕਾਰ ਦੁਵਿਧਾ ਚ ਰਹੀ। ਆਪਾਂ ਇਹਦੀ ਵੀ ਗੱਲ ਕਰਦੇ ਰਹੇ ਕਿ ਕਦੇ ਲੱਗਦਾ ਕਿ ਕਰੀਏ, ਕਦੇ ਲੱਗਦਾ ਨਾ ਕਰੀਏ, ਕਦੇ ਲੱਗਦਾ ਹੁਣੇ ਕਰ ਲਈਏ, ਕਦੇ ਲੱਗਦਾ ਰੋਕ ਲਈਏ। ਇਸ ਦੁਵਿਧਾ ਸੀਗੇ ਤੇ ਇਸੇ ਲਈ ਫਿਰ ਉਹਨਾਂ ਨੇ ਪਹਿਲੇ 2 ਦਿਨਾਂ ਚ ਇਹਨੂੰ ਨਹੀਂ ਲਿਆਂਦਾ ਤੇ ਫਿਰ 2 ਦਿਨ ਵਧਾ ਲਏ। ਸੋ ਇਹ ਸਾਰੀ ਪ੍ਰਕਿਰਿਆ ਇਸੇ ਚੋਂ ਗੁਜ਼ਰੀ ਕਿ ਸਰਕਾਰ ਕਰਨਾ ਕੀ ਚਾਹੁੰਦੀ ਉਹ ਆਪਣੇ ਆਪ ਚ ਕਲੀਅਰ ਨਹੀਂ ਸੀ। ਆਖਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਡੀਆ ਦੇ ਨਾਲ ਕੈਬਨਿਟ ਦੇ ਵਿੱਚ ਬੈਠਕ ਤੋਂ ਬਾਅਦ ਇਹ ਕਿਹਾ ਸੀ ਕਿ ਵੀ ਜਦੋਂ ਅਸੀਂ ਇਹ ਖਰੜਾ ਪੇਸ਼ ਕਰਾਂਗੇ ਤਾਂ ਉਸ ਤੋਂ ਬਾਅਦ ਅਸੀਂ ਕਮੇਟੀ ਨੂੰ ਭੇਜ ਦਿਆਂਗੇ, ਜਿਵੇਂ ਸੰਸਦ ਚ ਹੁੰਦਾ ਹੈ ਨਾ। ਤੋਂ ਕਮੇਟੀ ਫਿਰ ਸਾਰੀਆਂ ਸੰਬੰਧਿਤ ਧਿਰਾਂ ਨਾਲ ਗੱਲ ਕਰੇਗੀ, ਉਹਨਾਂ ਦੀ ਰਾਏ ਲਏਗੀ, ਉਸ ਤੋਂ ਬਾਅਦ ਅਸੀਂ ਇਹਨੂੰ ਅੰਤਮ ਛੋਹ ਦੇਵਾਂਗੇ ਤੇ ਫਿਰ ਇਹ ਕਾਨੂੰਨ ਬਣਨ ਦੇ ਲਈ ਚਲਾ ਜਾਏਗਾ। ਜੀ ਜੀ। ਹੁਣ ਤਾਂ ਜਿਸ ਤਰ੍ਹਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਬਿੱਲ ਨੂੰ ਪੇਸ਼ ਕੀਤਾ, ਪੇਸ਼ ਕਰਨ ਤੋਂ ਬਾਅਦ ਜਿਸ ਤਰ੍ਹਾਂ ਸਪੀਕਰ ਸਾਹਿਬ ਨੇ ਜਦ ਇਹਦੇ ਤੇ ਚਰਚਾ ਕਰਾਉਣ ਦੇ ਲਈ ਸਮਾਂ ਤੈਅ ਕੀਤੀ ਕਿ 2 ਘੰਟੇ ਦਾ ਸਮਾਂ ਵੀ ਜੇ 16 MLA 16 ਮਿੰਟ ਹੈ ਨਾ, ਜੇ 2 MLA ਦਾ 2 ਮਿੰਟ, ਜੇ 3 ਹੈ ਤਾਂ 3 ਮਿੰਟ। ਸੋ ਏਦਾਂ ਉਹਨਾਂ ਨੇ ਜਦੋਂ ਸਮਾਂ ਵੰਡ ਕੀਤੀ ਤਾਂ ਉਹਦੇ ਹਿਸਾਬ ਨਾਲ ਇਹ ਤੈਅ ਹੋ ਗਿਆ ਕਿ ਵੀ ਇਹ ਤਾਂ ਹੁਣੇ ਚਰਚਾ ਹੋਊਗੀ। ਸੋ ਫਿਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਖੜੇ ਹੋ ਕੇ ਕਹਿਣ ਲੱਗ ਪਏ ਕਿ ਆਪਣੀ ਅੰਦਰ ਤਾਂ ਗੱਲ ਇਹ ਹੋਈ ਸੀ ਜੀ ਕਿ ਅੱਜ ਪੇਸ਼ ਕਰ ਦਿੰਦੇ ਆ, ਚਰਚਾ ਕੱਲ ਨੂੰ ਕਰ ਲਾਂਗੇ ਤੇ ਫਿਰ ਤੁਸੀਂ ਇਹ ਤੋਂ ਕਿਉਂ ਮੁੱਕਰ ਰਹੇ ਹੋ? ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਅੱਛਾ ਲੈ ਥੋੜੀ ਤਿਆਰੀ ਨਹੀਂ ਗੀ, ਮਤਲਬ ਬੇਅਦਬੀ ਵਾਲੇ ਮਸਲੇ ਤੇ ਵੀ ਤੁਹਾਨੂੰ ਤਿਆਰੀ ਕਰਕੇ ਆਉਣਾ ਪਊਗਾ, ਤੁਹਾਨੂੰ ਪਤਾ ਹੀ ਨਹੀਂਗਾ ਕੀ ਹੋਇਆ। ਆਹ ਦੇਖ ਲਓ ਜੀ। ਚਲੋ ਵੈਸੇ ਮੈਂ ਸਿਆਸਤ ਨਹੀਂ ਕਰਦਾ ਕੋਈ, ਤੁਸੀਂ ਕੋਈ ਗੱਲ ਨਹੀਂ, ਕੱਲ ਨੂੰ ਆਜੋ, ਕੱਲ ਨੂੰ ਪੂਰੀ ਤਿਆਰੀ ਕਰਕੇ ਆਇਓ। ਪ੍ਰਵੀਨ ਜੀ, ਜੇ ਤਾਂ ਘਟਨਾਵਾਂ ਤੇ ਜ਼ਿਕਰ ਕਰਨਾ ਜੀ ਜੀ, ਬਾਈਬਲ ਕਲਾਂ ਬਰਗਾੜੀ ਤੋਂ ਲੈ ਕੇ ਪੰਜਾਬ ਭਰ ਦੇ ਵਿੱਚ ਹੁਣ ਤੱਕ ਬੇਅਦਬੀ ਦੀਆਂ ਜੋ ਘਟਨਾਵਾਂ ਵਾਪਰੀਆਂ ਉਹਦਾ ਕਰਨਾ ਹੈ, ਘਟਨਾਵਾਂ ਦੇ ਹਵਾਲੇ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਚ ਲਿਆਉਣਾ, ਫਿਰ ਤਾਂ ਪਹਿਲੇ ਦਿਨ ਤੋਂ ਚਰਚਾ ਸ਼ੁਰੂ ਕਰ ਲੈਂਦੇ। ਜੇ ਤੁਸੀਂ ਬੇਅਦਬੀ ਦੀਆਂ ਘਟਨਾਵਾਂ ਰੋਕਣੀਆਂ ਔਰ ਉਹਦੇ ਲਈ ਤੁਸੀਂ ਬਿੱਲ ਲਿਆਏ ਹੋ ਤੇ ਜੇ ਬਿੱਲ ਤੇ ਚਰਚਾ ਤਾਂ ਬਿੱਲ ਪਹਿਲਾਂ ਪੜ੍ਹਨ ਨੂੰ ਦੇਣਾ ਪੈਂਦਾ ਜੀ। ਬਿਲਕੁਲ ਸਹੀ ਹੈ। ਬਿੱਲ ਪਹਿਲਾਂ 48 ਘੰਟੇ ਘੱਟੋ ਘੱਟ ਨਿਯਮ ਹੈ। ਇਹ ਤਾਂ ਚਲੋ ਜੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਹੋਣਾ, ਸਪੀਕਰ ਸਾਹਿਬ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਵੀ 48 ਘੰਟੇ ਪਹਿਲਾਂ ਵਿਧਾਨ ਸਭਾ ਦੇ ਹਰ ਮੈਂਬਰ ਨੂੰ, ਸੱਤਾਧਾਰੀ ਧਿਰ ਚਾਹੇ ਵਿਰੋਧੀ ਧਿਰ ਚਾਹੇ ਕੋਈ ਧਿਰ ਹੈ, ਸਾਰੀਆਂ ਧਿਰਾਂ ਦੇ MLA ਨੂੰ ਖਰੜਾ ਉਪਲਬਧ ਹੋਣਾ ਚਾਹੀਦਾ ਪੇਸ਼ ਹੋਣ 48 ਘੰਟੇ ਪਹਿਲਾਂ ਜੀ ਜੀ। ਤੇ ਤੁਸੀਂ ਪੇਸ਼ ਕਰਕੇ ਵੀ ਨਹੀਂ ਵੰਡਿਆ ਜੇ ਤੇ ਤੁਸੀਂ ਕਹਿ ਰਹੇ ਹੋ ਜੀ ਕਿ ਹਾਂ ਚਰਚਾ, ਮਤਲਬ ਕਿ ਇਸ ਲਈ ਇੱਥੋਂ ਪਹਿਲੀ ਗੱਲ ਤਾਂ ਇਹਦੇ ਉੱਤੇ ਸ਼ੱਕੇ ਸ਼ੋਭੇ ਨੇ ਕਿ ਤਰੀਕਾਕਾਰ ਕੀ ਆ। ਜੇ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਤੁਹਾਡੇ ਕੋਲ ਬਹੁਮਤ ਤੁਹਾਨੂੰ ਤਾਂ ਪਾਸ ਹੋ ਜਾਊਗਾ, ਕੋਈ ਦਿੱਕਤ ਨਹੀਂ। ਪਰ ਆਪਾਂ ਕਿਸ ਇੱਛਾ ਸ਼ਕਤੀ ਨਾਲ ਲਿਆ ਰਹੇ ਹਾਂ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਜੇ ਇਹ ਹੈ ਤਾਂ ਇਹਦੇ ਤੇ ਨਿੱਠ ਕੇ ਚਰਚਾ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕੋਈ ਪੱਖ ਰਹਿ ਨਾ ਜਾਵੇ, ਕੋਈ ਖਾਮੀ ਰਹਿ ਨਾ ਜਾਵੇ, ਕਿਸੇ ਤਰ੍ਹਾਂ ਇਹ ਸਹੀ ਦਿਸ਼ਾ ਦੇ ਵਿੱਚ ਅੱਗੇ ਵਧੇ। ਚਲੋ ਹੁਣ ਇਹਦੇ ਵਿੱਚ ਜੋ ਹੈਗਾ ਉਹ ਚੋਂ 2 ਤੇ ਜ਼ਰੂਰ ਗੌਰ ਮੰਗਦੇ ਨੇ ਜੀ। ਵੈਸੇ ਤਾਂ ਅੱਜ ਘੰਟੇ ਬਾਅਦ ਚਰਚਾ ਸ਼ੁਰੂ ਹੋ ਜਾਣੀ ਆ ਤੇ ਉੱਥੇ ਫਿਰ ਦੇਖਦੇ ਆ ਜੀ ਕੌਣ ਕੀ ਰੰਗ ਲਾਉਂਦਾ। ਜੇ ਤਾਂ ਆਪਣੇ ਆਪਣੀ ਸਰਕਾਰ ਦੀ, ਆਪਣੇ ਆਪਣੇ ਕਾਰਜਕਾਲ ਦੀ ਪਿੱਠ ਥਾਪਣੇ, ਦੂਏ ਨੂੰ ਭੰਡਣਾ, ਜੇ ਇਹੀ ਕੁਛ ਕਰਨਾ ਫਿਰ ਲੱਭਣਾ ਨਹੀਂ। ਜੇ ਤੁਸੀਂ ਖਰੜੇ ਨੂੰ ਧਿਆਨ ਚ ਰੱਖ ਕੇ ਉਹਦੇ ਚਰਚਾ ਕਰਨੀ ਆ ਫਿਰ ਉਹਦੇ ਚ ਗੌਰ ਕਰਨੀਆਂ 2-3 ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਕਿ ਸਭ ਤੋਂ ਅਹਿਮ ਇਹਦੇ ਵਿੱਚ ਹੁਣ 4 ਧਰਮਾਂ ਨੂੰ ਰੱਖਿਆ ਗਿਆ। ਠੀਕ ਹੈ ਜੀ। ਉਹਦੇ ਵਿੱਚ ਸਿੱਖ ਧਰਮ ਹੈ ਨਾ, ਉਹਦੇ ਵਿੱਚ ਮੁਸਲਿਮ ਧਰਮ ਹੈ, ਹਿੰਦੂ ਧਰਮ ਹੈ, ਈਸਾਈ ਧਰਮ। ਸੋ ਜੇ ਇਸ ਤਰੀਕਾ ਕਰਦਾ ਫਿਰ ਉਹ ਕਹਿੰਦੇ ਕਿ ਵੀ ਬਾਕੀ ਧਰਮਾਂ ਨੂੰ ਕਿਵੇਂ ਬਾਹਰ ਰੱਖ ਲਿਆ ਹੈ ਨਾ। ਕੁਝ ਤਾਂ ਚਲੋ ਆਪਾਂ ਕਹੀਏ ਕਿ ਪੰਜਾਬ ਦੇ ਹਵਾਲੇ ਨਾਲ ਜ਼ਿਆਦਾਤਰ ਇਹ ਧਰਮ ਇੱਥੇ ਸਭ ਤੋਂ ਮੁੱਢਲੀ ਕਤਾਰ ਚ ਨੇ ਜਾਂ ਵੱਡੀ ਗਿਣਤੀ ਚ ਨੇ, ਇਸ ਲਈ ਉਹਨਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਕੀਤਾ ਕਿ ਹੁਣ ਇਹਦੇ ਵਿੱਚ ਉਹ ਕਹਿੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ, ਬਾਈਬਲ ਹੈ ਨਾ, ਤੇ ਵੱਖੋ ਵੱਖ ਧਰਮਾਂ ਦੀਆਂ ਸੰਪਰਦਾਵਾਂ ਦਾ ਸੰਬੰਧਿਤ ਜਿਹੜੇ ਮਾਨਤਾ ਪ੍ਰਾਪਤ ਉਹਨਾਂ ਦੀਆਂ ਪੋਥੀਆਂ ਗ੍ਰੰਥ ਨੇ ਉਹਨਾਂ ਨੂੰ। ਠੀਕ ਹੈ। ਤੇ 33 ਕਰੋੜ ਦੇਵੀ ਦੇਵਤੇ ਆ ਜੀ ਸਾਡੇ ਤਾਂ।
ਉਨੇ ਹੀ ਵੇਦ ਪੁਰਾਣ ਗ੍ਰੰਥ ਸਾਰਾ ਕੁਛ ਹੈ। ਫਿਰ ਇਹਦਾ ਮਤਲਬ ਕਿਹੜਾ ਤੈਅ ਕਰਾਂਗੇ, ਇਹਦੇ ਵਿੱਚ ਆਉਂਦਾ ਕਿਹੜਾ ਨਹੀਂ ਤੈਅ ਕਰਾਂਗੇ। ਫਿਰ ਇੱਕ ਨੁਕਤਾ ਹੋਰ ਬੜਾ ਕਮਾਲ ਦਾ ਸਾਹਮਣੇ ਆ ਰਿਹਾ ਸੀ, ਸਰਦਾਰ ਹਮੀਰ ਸਿੰਘ ਹੋਰਾਂ ਦੀ ਟਿੱਪਣੀ ਸੀ। ਉਹ ਕਹਿੰਦੇ ਵੀ ਸਭ ਧਰਮਾਂ ਦੇ ਗ੍ਰੰਥ ਆਪੋ ਆਪਣੇ ਸਨਮਾਨਿਤ ਗ੍ਰੰਥ ਨੇ। ਸਹੀ ਗੱਲ, ਬਿਲਕੁਲ। ਉਹਨਾਂ ਦੇ ਬਹੁਤ ਮਤਲਬ ਉਹ ਪ੍ਰਮੁੱਖ ਗ੍ਰੰਥ ਨੇ, ਪਰ ਦੁਨੀਆ ਭਰ ਦੇ ਵਿੱਚ ਇੱਕੋ ਇੱਕ ਸਿੱਖ ਧਰਮ ਹੈ ਜਿਹਦੇ ਵਿੱਚ ਜੀਵੰਤ ਗੁਰੂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਦਿੱਤੀ। ਮੰਨਿਆ ਜਾਂਦਾ, ਬਿਲਕੁਲ ਸਹੀ। ਤੇ ਆਪਾਂ ਉਹਨਾਂ ਨੂੰ ਬਾਕੀਆਂ ਦੇ ਬਰਾਬਰ ਰੱਖ ਰਹੇ ਹਾਂ। ਫਿਰ ਇਸ ਨੁਕਤੇ ਤੇ ਵੀ ਕਹਿੰਦੇ ਕੱਲ ਨੂੰ ਕੋਈ ਪੰਥਕ ਮਸਲਾ ਵੀ ਖੜਾ ਹੋ ਸਕਦਾ, ਇਹ ਵੀ ਸਵਾਲ ਖੜਾ। ਫਿਰ ਇਹ ਤੋਂ ਗਾਂਹ ਵਧੀਆ ਜੀ ਆਪਾਂ ਹੁਣ ਇਸ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਇਹ ਕਹਿ ਲਿਆ ਕਿ ਵੱਖੋ-ਵੱਖ ਸੰਪਰਦਾਵਾਂ, ਵੱਖੋ-ਵੱਖ ਹੋਰ ਮਤਲਬ ਕਿ ਜਿਹੜੀਆਂ ਧਾਰਮਿਕ ਇਸੇ ਧਰਮਾਂ ਦੇ ਅੰਦਰ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ, ਉਹਨਾਂ ਵੱਲੋਂ ਜਿਹੜੀਆਂ ਪੋਥੀਆਂ ਨੂੰ ਹਨਾ ਉਹਨਾਂ ਨੂੰ ਮਾਨਤਾ ਉਹ ਵੀ, ਤੇ ਫਿਰ ਇਹਦੇ ਵਿੱਚ ਕੱਲ ਵਾਰੀ ਕੇ ਵੀ ਕੱਲ ਨੂੰ ਭਨਿਆਰ ਵਾਲੇ ਦੇ ਉਪਾਸਕ ਕਹਿਣਗੇ ਜੀ ਸਾਡਾ ਵੀ ਗ੍ਰੰਥ ਬਣਾਇਆ ਵਾ ਬਾਬੇ ਨੇ, ਇਹਦੀ ਬੇਅਦਬੀ ਹੋਊਗੀ, ਦੀ ਸਜ਼ਾ ਵੀ ਉਵੇਂ ਹੀ ਹੋਊਗੀ ਜੀ, ਉਹ ਵੀ ਇਸ ਲਾਈਨ 'ਚ ਰੱਖਣਾ। ਕੱਲ ਨੂੰ ਆ ਡੇਰਾ ਸਿਰਸੇ ਵਾਲਾ ਕਹਿੰਦਾ ਕਰੂਗਾ ਕਿ ਹਾਂ ਸਾਡਾ ਵੀ ਆ ਗ੍ਰੰਥ ਜੀ, ਇਹਨੂੰ ਉਹੀ ਮਾਨਤਾ ਜਿਹੜੇ ਬਾਬੇ ਨੇ ਗੀਤ ਗਾਏ ਨੇ, ਇਹਦੀ ਕਿਤਾਬ ਹੈ ਜੀ, ਫਿਰ ਕੀ ਕਰੋਗੇ। ਸੋ ਇਸ ਲਈ ਅਸੀਂ ਇਹਦਾ ਨਖੇੜਾ ਕਿਵੇਂ ਕਰਨਾ, ਇਹ ਉਲਝਣ ਜ਼ਿਆਦਾ ਵਧਾ ਰਿਹਾ, ਸਪਸ਼ਟ ਨਹੀਂ ਕਰ ਰਿਹਾ ਜੀ ਜੀ। ਇੱਕ ਪਾਸੇ ਇਹ ਖੜਾ ਕਿ ਹਰ ਧਰਮ ਦੇ ਅੰਦਰ, ਬਾਕੀ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਜਾਂ ਕੁਰਾਨ ਨੇ, ਪਰ ਹਿੰਦੂ ਧਰਮ ਦੇ ਹੋਰਨ ਤਾਂ ਬਹੁਤ ਜ਼ਿਆਦਾ ਨੇ। ਫਿਰ ਉੱਥੇ ਤਾਂ ਚਰੀਤੇ ਨੇ, ਛੇ ਪ੍ਰਾਣ ਹੈ ਨਾ ਸਾਰਾ, ਫਿਰ ਉੱਥੇ ਕਿਵੇਂ ਕਰਾਂਗੇ ਆਪਾਂ। ਮਤਲਬ ਇਹ ਸਾਰੀ ਪ੍ਰਕਿਰਿਆ ਦੇ ਨਾਲ ਫਿਰ ਜਿਹੜਾ ਅਹਿਮ ਨੁਕਤਾ ਹੈ, ਉਹ ਨੁਕਤਾ ਹੈ ਸਜ਼ਾ ਨੂੰ ਲੈ ਕੇ। ਇਸ ਜਿਹੜਾ ਬਿੱਲ ਖਰੜਾ ਪੇਸ਼ ਕੀਤਾ ਹੈ, ਇਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਜੀ, ਘੱਟੋ ਘੱਟ 10 ਸਾਲੀ, ਵੱਧ ਤੋਂ ਵੱਧ ਉਮਰ ਕੈਦ, ਠੀਕ ਹੈ, ਘੱਟੋ ਘੱਟ 5 ਲੱਖ, ਵੱਧ ਤੋਂ ਵੱਧ 10 ਲੱਖ ਤੱਕ ਦਾ ਜੁਰਮਾਨਾ। ਤੇ ਜਿਹੜੇ ਇਹਦੇ ਵਿੱਚ ਨਾਲ ਸਾਜ਼ਿਸ਼ ਘੜਾ ਹੋਣਗੇ, ਕੋਈ ਉਹਨੂੰ ਸਹਿਯੋਗ ਕਰਦਾ ਹੈ, ਕੋਈ ਉਹਨੂੰ ਉਕਸਾਉਂਦਾ ਹੈ, ਕੋਈ ਉਹਨੂੰ ਲਿਆ ਕੇ ਛੱਡ ਕੇ ਲੈ ਕੇ ਜਾਂਦਾ ਹੈ, ਕੋਈ ਉਹਦੇ ਪਿੱਛੋਂ ਉਹਨੂੰ ਪੈਸੇ ਦੀ ਕਿਸ ਤਰ੍ਹਾਂ ਸਪੋਰਟ ਕਰਦਾ, ਜਿਹੜੇ ਅਜਿਹੀਆਂ ਕਰਤੂਤਾਂ ਕਰਦੇ ਨੇ ਧਾਰਮਿਕ ਗ੍ਰੰਥਾਂ, ਮਤਲਬ ਮੰਨ ਲਈਏ ਆਪਾਂ ਕਿ ਧਾਰਮਿਕ ਸਥਾਨਾਂ ਦੀ ਬੇਅਦਬੀ ਲਈ, ਫਿਰ ਉਹ ਜਿਹੜੇ ਸ਼ਾਸਕ ਘੜੇ ਨੇ ਉਹਨਾਂ ਲਈ ਵੀ 3 ਤੋਂ 5 ਸਾਲ ਦੀ ਸਜ਼ਾ, ਠੀਕ ਹੈ, ਤੇ ਉਹਨਾਂ ਲਈ ਵੀ 3 ਤੋਂ 5 ਲੱਖ ਤੱਕ ਦਾ ਜੁਰਮਾਨਾ। ਸੋ ਇਹ ਪ੍ਰਕਿਰਿਆ ਉਹਨਾਂ ਲਈ ਵੀ ਹੈਗੀ। ਹੁਣ ਸਵਾਲ ਇੱਥੋਂ ਪੈਦਾ ਇਹ ਹੋਇਆ ਕਿ ਵੀ ਠੀਕ ਹੈ, ਕੀ ਮਕਸਦ ਸਾਡਾ ਸਜ਼ਾ ਵਧਾਉਣਾ ਹੀ ਸੀ। ਜੇ ਸਜ਼ਾ ਵਧਾਉਣਾ ਮਕਸਦ ਸੀ, ਇਹ ਗਰੰਟੀ ਕੌਣ ਕਰੂਗਾ ਕਿ ਇਹ ਸਜ਼ਾ ਵਧਾਉਣ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣਗੀਆਂ। ਸਵਾਲ ਤਾਂ ਇਹ ਖੜਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ, ਮੌਜੂਦਾ ਸਰਕਾਰ ਕੀ ਉਹਨਾਂ ਚੋਂ ਕਿਸੇ ਨੂੰ ਸਜ਼ਾ ਦਵਾ ਪਾਈ। ਧਾਰਾ 298 299 ਦੇ ਤਹਿਤ 3 ਸਾਲ ਦੀ ਸਜ਼ਾ ਹੈ। ਕੀ ਹੁਣ ਤੱਕ ਕਿਸੇ ਸਰਕਾਰ ਦੇ ਕਾਰਜਕਾਲ 'ਚ ਬੇਅਦਬੀ ਦੇ ਮਾਮਲੇ 'ਚ ਕਿਸੇ ਨੂੰ 3 ਸਾਲ ਦੀ ਸਜ਼ਾ ਮਿਲੀ? ਸਹੀ। ਜੇ 3 ਸਾਲ ਦੀ ਨਹੀਂ ਮਿਲੀ, ਫਿਰ ਤੁਸੀਂ ਕਿਵੇਂ ਦਮ ਭਰੋਗੇ ਕਿ ਸਾਡੇ ਵਾਲੀ 10 ਸਾਲ ਹੀ ਮਿਲ ਜੂ, 20 ਸਾਲ ਹੀ ਮਿਲ ਜੂ, ਉਮਰ ਕੈਦ ਮਿਲ ਜੂ। ਫਿਰ ਤਾਂ ਚਾਹੇ ਫਾਹੇ ਦੀ ਸਜ਼ਾ ਲਾ ਲਓ, ਜੇ ਦੇਣੀ ਹੋ ਨਹੀਂ ਕਿਸੇ ਨੂੰ, ਜੇ ਦਵਾਈ ਨਹੀਂ ਪਾਉਣੀ, ਜੇ ਸਾਬਤ ਨਹੀਂ ਕਰ ਪਾਉਣਾ। ਤੇ ਇਸੇ ਤਰੀਕਾਕਾਰ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਹ ਲਿਆਏ ਸੀ ਬਿੱਲ, ਉਹਨਾਂ ਨੇ ਇਕੱਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਂਦਰ 'ਚ ਰੱਖ ਕੇ, ਕਿ ਘਟਨਾਵਾਂ ਪੰਜਾਬ 'ਚ ਵੱਧ ਵਾਪਰ ਰਹੀਆਂ ਸੀ, ਉਹਨਾਂ ਨੇ ਉਹਨੂੰ ਕੇਂਦਰ 'ਚ ਰੱਖ ਕੇ ਬਿੱਲ ਲਿਆਂਦਾ। ਇਸੇ ਤਰ੍ਹਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਬਾਕੀ ਧਾਰਮਿਕ ਗ੍ਰੰਥ ਵੀ ਸ਼ਾਮਲ ਕਰਕੇ ਉਹਨਾਂ ਨੇ ਬਿੱਲ ਲਿਆਂਦਾ। ਤੇ ਹੁਣ ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਲਈ ਜੇ ਉਹ ਦੋਏ ਬਿੱਲ ਕਾਨੂੰਨ ਬਣ ਕੇ ਨਹੀਂ ਰਾਸ਼ਟਰਪਤੀ ਦੇ ਘਰੋਂ ਪਰਤੇ, ਤੇ ਫਿਰ ਇਹਦੀ ਕੀ ਹੈ ਜੀ, ਕੀ ਵਰਤੂਗਾ। ਸੋ ਇਸ ਲਈ ਕੀ ਸਿਰਫ ਤੇ ਸਿਰਫ ਆਵਾਮ ਨੂੰ ਇਹ ਦੱਸਣ ਲਈ ਕਿ, ਕਿਉਂਕਿ ਸਭ ਨੂੰ ਪਤਾ ਹੈ, ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਤਾ ਹੈ ਕਿ ਜਦੋਂ ਧਰਮ ਦਾ ਮਸਲਾ ਆਉਂਦਾ ਹੈ ਤਾਂ ਅਸੀਂ ਆਪਣੀਆਂ ਮੁਸ਼ਕਲਾਂ, ਆਪਣੀਆਂ ਦੁਸ਼ਵਾਰੀਆਂ, ਆਪਣੇ ਹੋਰ ਸਾਰੇ ਪਹਿਲੂ ਪਿਛਾਂ ਛੱਡ ਦਿੰਦੇ ਹਾਂ ਤੇ ਭਾਵਨਾਤਮਕ ਤੌਰ ਤੇ ਅਸੀਂ ਬਾਹਰ ਨਿਕਲ ਆਉਂਦੇ। ਸੋ ਕੀ ਇਹ ਸਿਰਫ ਤੇ ਸਿਰਫ ਸਾਡੀਆਂ ਭਾਵਨਾਵਾਂ ਨਾਲ ਖੇਲਣ ਲਈ ਹੈ ਕਿ ਲਓ ਜੀ ਅਸੀਂ ਤਾਂ ਸਖਤ ਬਿੱਲ ਲਿਆਏ, ਅਸੀਂ ਤਾਂ ਕਾਨੂੰਨ ਲਿਆਏ ਜੀ, ਹੁਣ ਇਹ ਮੋਹਰ ਨਹੀਂ ਲੱਗਦੀ ਜੀ, ਪਾਸ ਨਹੀਂ ਹੋ ਕੇ ਆਉਂਦਾ ਜੀ, ਇਹ ਸ਼ਰਾਰਤ ਹੈ, ਸਾਜ਼ਿਸ਼ ਹੈ, ਤਾਂ ਕਿ 2027 'ਚ ਅਸੀਂ ਘਰਾਂ ਮੂਹਰੇ ਜਾ ਕੇ ਬੋਲਣ ਜੋਗੇ ਹੋ ਜੀ। ਬਈ ਬਾਈਬਲ ਕਲਾਮ ਰਿਗਾਰਡਿੰਗ ਕਰਨ ਦਾ ਇਨਸਾਫ ਕਿੱਥੇ ਹੈ? ਸਹੀ ਗੱਲ ਹੈ, ਬਿਲਕੁਲ। ਸ਼ੁਰੂਆਤ ਮੁੱਖ ਜਿੰਨੀਆਂ ਵੀ ਘਟਨਾ ਵਾਪਰੀਆਂ, ਉਹਨਾਂ ਸਾਰਿਆਂ 'ਚ ਮੁੱਖ ਕੇਂਦਰ ਬਿੰਦੂ ਇਹ ਘਟਨਾ,
ਤੇ ਇਸ ਨੂੰ ਕੇਂਦਰ 'ਚ ਰੱਖ ਕੇ ਇੱਥੇ ਸਿਆਸਤ ਹੁੰਦੀ ਰਹੀ, ਸਰਕਾਰਾਂ ਬਦਲਦੀਆਂ ਰਹੀਆਂ, ਮੁੱਖ ਮੰਤਰੀ ਬਦਲਦੇ ਰਹੇ, ਪਰ ਤੁਹਾਡੇ 3.5 ਸਾਲ ਬਾਅਦ ਵੀ ਉਹਦਾ ਇਨਸਾਫ ਕਿੱਥੇ ਹੈ? ਹੁਣ ਤੁਸੀਂ ਕਹੋਗੇ ਜੀ ਇਹ ਆ ਜਾਵੇ, ਫਿਰ ਇਹਦੇ ਰਾਹੀਂ ਮਿਲੂਗਾ। ਸਹੀ। ਤੋ ਇਸ ਲਈ ਇਹ ਬਹੁਤ ਵੱਡਾ ਸਵਾਲ ਹੈ ਕਿ ਕੀ ਸੱਚਮੁੱਚ ਇਹ ਬਿੱਲ ਲੋਕਾਂ ਦੇ ਮਨਾਂ ਨੂੰ ਸਕੂਨ ਦਊਗਾ ਕਿ ਲੈ ਭਾਈ ਹੁਣ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਊਗਾ, ਹੁਣ ਸਾਡੀਆਂ ਭਾਵਨਾਵਾਂ ਦਾ ਘਾਣ ਨਹੀਂ ਹੋਊਗਾ, ਹੁਣ ਧਾਰਮਿਕ ਸਥਾਨਾਂ ਦੇ ਉੱਤੇ ਬੇਅਦਬੀ ਨਹੀਂ ਹੋਊਗੀ, ਜਾਂ ਸਿਰਫ ਇਹ ਸਿਆਸੀ ਪੰਨੇ ਨੇ ਕਿ 2 ਪੇਜ ਦਾ ਅਸੀਂ ਵੀ ਤਿਆਰ ਕਰ ਲਿਆ ਜੀ, ਅਸੀਂ ਵੀ ਕਹਿਣ ਨੂੰ ਹੋ ਜਾਾਂਗੇ, ਅਸੀਂ ਵੀ ਉਸ ਲਾਈਨ 'ਚ ਖੜੇ ਹਾਂ, ਅਸੀਂ ਲਿਆਏ ਸੀ ਜੀ, ਹੋਇਆ ਨਹੀਂ ਜੀ। ਹੋਇਆ ਕਿਉਂ ਨਹੀਂ? ਇਹਦੇ ਤੇ ਸੋਚਣਾ ਪਊਗਾ, ਕਿਉਂ ਨਹੀਂ ਕਰਦੇ ਕੇਂਦਰ ਵਾਲੇ? ਉਹਦੇ ਲਈ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਜੇ ਤੁਸੀਂ ਸਰਬਸੰਮਤੀ ਨਾਲ ਪਾਸ ਹੋ ਜਾਣਾ ਹੈ ਨਾ, ਤੇ ਫਿਰ ਸਰਬਸੰਮਤੀ ਨਾਲ ਉੱਥੇ ਜਾ ਕੇ ਬਹਿੰਦੇ ਕਿਉਂ ਨਹੀਂ? ਸੋ ਇਸ ਲਈ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ ਕਿ ਇਹ ਬਿੱਲ ਕੋਈ ਗੱਲ ਤਣ ਪੱਤਣ ਵੀ ਲਾ ਪਾਊਗਾ ਜਾਂ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਇੱਕ ਪੰਜ ਬਣੂਗਾ। ਬਿਲਕੁਲ ਜੀ, ਕਈ ਵਾਰੀ ਸਿਆਸਤ ਇਹ ਚਾਹੁੰਦੀ ਹੁੰਦੀ ਨਾ ਵੀ ਜਿਹੜਾ ਕੁਛ ਨਹੀਂ ਹੋ ਸਕਿਆ ਜਾਂ ਜਿਹੜਾ ਦੂਜੀਆਂ ਧਿਰਾਂ ਨੇ ਕੀਤਾ, ਅਸੀਂ ਉਹਦੇ ਬਰਾਬਰ ਤਾਂ ਕੁਛ ਕਰ ਸਕੀਏ। ਜੇਕਰ ਬੇਅਦਬੀ ਮਾਮਲਿਆਂ ਤੇ ਸਖਤ ਸਜ਼ਾ ਚਾਹੀਦੀ ਹੈ, ਬੇਅਦਬੀ ਮਾਮਲਿਆਂ ਤੇ ਰੋਕ ਤਾਂ ਸਭ ਤੋਂ ਪਹਿਲਾਂ ਕੰਮ ਸਰਕਾਰਾਂ ਦਾ ਹੀ ਹੈ ਨਾ। ਪਹਿਲਾਂ ਰੋਕ ਲੱਗੇ, ਫਿਰ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੇ ਬੱਜਰ ਗੁਨਾਹ ਕੀਤੇ ਆ ਉਹਨਾਂ ਨੂੰ ਸਜ਼ਾਵਾਂ ਹੋਣ, ਮਿਸਾਲੀ ਹੋਣ, ਫੋਲੋ ਅਪ ਹੋਵੇ ਮਾਮਲਿਆਂ ਦਾ, ਤਾਂ ਇੰਨੀ ਸਿਆਸਤ ਕਰਨ ਦੀ ਤਾਂ ਲੋੜ ਹੀ ਨਹੀਂ ਪੈਣੀ, ਉਸ ਤਾਂ ਇਦੋਂ ਅੱਧੇ ਐਫਰਟ ਨਾਲ ਹੀ ਸਰ ਜੂਗਾ। ਪਰ ਕਿਉਂਕਿ ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ ਵੀ ਉਹ ਜਦੋਂ ਲੋਕਾਂ ਦੇ ਥੜੇ ਤੇ ਚੜ੍ਹਨਗੇ ਤੇ ਫਿਰ ਉਹਨਾਂ ਨੇ ਕੁਛ ਤਾਂ ਪੁੱਛਣਾ ਹੀ ਹੈ, ਤੇ ਉਹਦੇ ਵਿੱਚੋਂ ਇਹੀ ਗੱਲ ਨਿਕਲੂਗੀ ਜੀ ਅਸੀਂ ਜੀ ਸਖਤ ਕਾਨੂੰਨ ਬਣਾਇਆ। ਤੇ ਉਹ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਵੀ ਜੇਕਰ ਸਖਤ ਕਾਨੂੰਨ ਤਾਂ ਬਣਾਤਾ, ਪਰ ਬਾਈਬਲ ਤੇ ਬਰਗਾੜੀ ਦਾ ਜਿਹੜਾ ਲੋਕਾਂ ਨੂੰ ਇਨਸਾਫ ਦੇਣਾ ਕੋਟਕਪੂਰਾ ਗੋਲੀਕਾਂਡ ਦਾ, ਉਹ ਕਿੱਥੇ ਆ? ਫਿਰ ਉਹ ਤੁਹਾਡੀ ਸਿਆਸਤ ਦੀ ਭੇਂਟ ਚੜ੍ਹ ਗਿਆ, ਫਿਰ ਸਾਨੂੰ ਇਹੀ ਕਹਿਣਾ ਪਊਗਾ।